ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਅਪ੍ਰੈਲ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ ਤਵਾਰੀਖ। ਕਿਉਂ ਜੇ ਤੇਰਾ ਦਿਲ ਪਿਘਲ ਗਿਆ ਤੇ ਤੂੰ ਰੱਬ ਦੇ ਹਜ਼ੂਰ ਆਰਜ਼ੀ ਕੀਤੀ, ਜਦੋਂ ਤੂੰ ਉਹਦੀਆਂ ਉਹ ਗੱਲਾਂ ਸੁਣੀਆਂ ਜਿਹੜੀਆਂ ਉਹਨੇ ਇਸ ਥਾਂ ਤੇ ਇਹਦੇ ਰਹਿਣ ਵਾਲਿਆਂ ਦੇ ਖਿਲਾਫ ਆਖੀਆਂ ਨੇ, ਤੇ ਆਪਣੇ ਆਪ ਨੂੰ ਮੇਰੇ ਹਜ਼ੂਰ ਖਾਕਸਾਰ ਬਣਾਇਆ ਤੇ ਆਪਣੇ ਕੱਪੜੇ ਫਾੜ ਕੇ ਮੇਰੇ ਅੱਗੇ ਰੋਇਆ, ਇਸ ਲਈ ਮੈਂ ਵੀ ਤੇਰੀ ਸੁਣ ਲਈ, ਇਹ ਖੁਦਾਵੰਦ ਆਖਦਾ ਹੈ। ਜਵਾਬੀ ਪੜ੍ਹਾਈ। ਅਯੂਬ। ਉਹਦੇ ਨਾਲ ਮਿਲਿਆ ਰਹਿ ਤੇ ਸਲਾਮਤ ਰਵੇਂਗਾ, ਤੇ ਇਹਦੇ ਨਾਲ ਤੇਰਾ ਭਲਾ ਹੋਵੇਗਾ। ਮੈਂ ਤੇਰੀ ਮਿੰਨਤ ਕਰਦਾ ਵਾਂ ਵੀ ਸ਼ਰੀਅਤ ਨੂੰ ਉਹਦੀ ਜ਼ੁਬਾਨੀ ਮੰਨ ਤੇ ਉਹਦੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖ। ਜੇ ਤੂੰ ਕਾਦਰ ਮੁਤਲਕ ਵੱਲ ਫਿਰੇਂਗਾ ਤੇ ਬਹਾਲ ਕੀਤਾ ਜਾਵੇਂਗਾ, ਇਸ ਸ਼ਰਤ ਤੇ ਵੀ ਤੂੰ ਨਾਰਾਜ਼ਗੀ ਨੂੰ ਆਪਣੇ ਖੈਮਿਆਂ ਤੋਂ ਦੂਰ ਕਰ ਦੇਵੇਂ। ਫਿਰ ਕਾਦਰ ਮੁਤਲਕ ਤੇਰਾ ਖਜ਼ਾਨਾ ਤੇ ਤੇਰੇ ਲਈ ਕੀਮਤੀ ਚਾਂਦੀ ਹੋਵੇਗਾ। ਕਿਉਂ ਜੇ ਫੇਰ ਹੀ ਤੂੰ ਕਾਦਰ ਮੁਤਲਕ ਵਿੱਚ ਮਸਰੂਰ ਹੋਵੇਂਗਾ ਤੇ ਰੱਬ ਵੱਲ ਆਪਣਾ ਮੂੰਹ ਚੁੱਕੇਂਗਾ। ਤੂੰ ਉਹਦੇ ਤੋਂ ਦੁਆ ਕਰੇਂਗਾ ਤੇ ਉਹ ਤੇਰੀ ਸੁਣੇਗਾ ਤੇ ਤੂੰ ਆਪਣੀਆਂ ਮੰਨਤਾਂ ਪੂਰੀਆਂ ਕਰੇਂਗਾ। ਜਿਸ ਗੱਲ ਨੂੰ ਤੂੰ ਆਖੇਂਗਾ ਉਹ ਤੇਰੇ ਲਈ ਹੋ ਜਾਵੇਗੀ ਤੇ ਉਹ ਤੇਰੀਆਂ ਰਾਹਾਂ ਨੂੰ ਰੌਸ਼ਨ ਕਰੇਗਾ। ਜਦੋਂ ਉਹ ਪਸਤ ਕਰਨਗੇ, ਤੂੰ ਆਖੇਂਗਾ ਉਚਾਈ ਹੋ ਗਈ, ਤੇ ਉਹ ਹਲੀਮ ਬੰਦੇ ਨੂੰ ਬਚਾਵੇਗਾ। ਦਰਸੀਵਾਜ਼ ਬਾਈਬਲ ਵਿੱਚੋਂ। ਤਵਾਰੀਖ। ਆਪਣੇ ਪਿਓ ਦੇ ਰੱਬ ਨੂੰ ਪਛਾਣ ਤੇ ਪੂਰੇ ਦਿਲ ਤੇ ਰੂਹ ਦੀ ਮਸਤਦੀ ਨਾਲ ਉਹਦੀ ਇਬਾਦਤ ਕਰ। ਕਿਉਂ ਜੇ ਖੁਦਾਵੰਦ ਸਾਰੇ ਦਿਲਾਂ ਨੂੰ ਜਾਂਚਦਾ ਏ ਤੇ ਜੋ ਕੁਝ ਖਿਆਲ ਵਿੱਚ ਆਉਂਦਾ ਏ ਉਹਨੂੰ ਪਛਾਣਦਾ ਏ। ਜੇ ਤੂੰ ਉਹਨੂੰ ਲੱਭੇ ਤੇ ਉਹ ਤੈਨੂੰ ਮਿਲ ਜਾਵੇਗਾ। ਜ਼ਬੂਰ। ਐ ਰੱਬ, ਤੂੰ ਮੇਰਾ ਰੱਬ ਏ, ਮੈਂ ਦਿਲ ਤੋਂ ਤੇਰਾ ਤਾਲਬ ਹੋਵਾਂਗਾ। ਖੁਸ਼ਕ ਤੇ ਧਰਿਆਈ ਧਰਤੀ ਵਿੱਚ ਜਿੱਥੇ ਪਾਣੀ ਨਹੀਂ, ਮੇਰੀ ਜਾਨ ਤੇਰੀ ਧਰਿਆਈ ਤੇ ਮੇਰਾ ਬਦਨ ਤੇਰਾ ਮੁਸ਼ਤਾਕ ਏ। ਇਸ ਤਰ੍ਹਾਂ ਮੈਂ ਮਕਦਸ ਵਿੱਚ ਤੇਰੇ ਉੱਤੇ ਨਿਗਾਹ ਕੀਤੀ, ਤਾਂ ਜੋ ਤੇਰੀ ਕੁਦਰਤ ਤੇ ਹਸ਼ਮਤ ਨੂੰ ਵੇਖਾਂ। ਕਿਉਂ ਜੇ ਤੇਰੀ ਸ਼ਫਕਤ ਹਯਾਤੀ ਤੋਂ ਚੰਗੀ ਏ, ਮੇਰੇ ਬੁੱਲ ਤੇਰੀ ਤਾਰੀਫ ਕਰਨਗੇ। ਜਦੋਂ ਮੈਂ ਬਿਸਤਰੇ ਉੱਤੇ ਤੈਨੂੰ ਯਾਦ ਕਰਾਂਗਾ ਤੇ ਰਾਤ ਦੇ ਇੱਕ ਇੱਕ ਪਹਿਰ ਵਿੱਚ ਤੇਰੇ ਉੱਤੇ ਧਿਆਨ ਕਰਾਂਗਾ, ਇਸ ਲਈ ਵੀ ਤੂੰ ਮੇਰਾ ਮਦਦਗਾਰ ਏ ਤੇ ਮੈਂ ਤੇਰੇ ਪਰਾਂ ਦੇ ਪਰਛਾਵੇਂ ਵਿੱਚ ਖੁਸ਼ੀ ਮਨਾਵਾਂਗਾ। ਮੀਕਾ। ਖੁਦਾਵੰਦ ਤੇਥੋਂ ਇਹਦੇ ਤੋਂ ਇਲਾਵਾ ਕੀ ਚਾਹੁੰਦਾ ਏ ਵੀ ਤੂੰ ਇਨਸਾਫ ਕਰੇ ਤੇ ਰਹਿਮਦਿਲੀ ਨੂੰ ਅਜ਼ੀਜ਼ ਰੱਖੇ ਤੇ ਆਪਣੇ ਰੱਬ ਦੇ ਹਜ਼ੂਰ ਫਰੋਤਨੀ ਨਾਲ ਟੁਰੇ। ਜ਼ਬੂਰ। ਸ਼ਰੀਰ ਆਪਣੇ ਤਕੱਬਰ ਵਿੱਚ ਆਖਦਾ ਏ ਭਈ ਉਹ ਬਾਜ਼ ਪੁਰਸ ਨਹੀਂ ਕਰੇਗਾ। ਉਹਦਾ ਖਿਆਲ ਸਰਾਸਰ ਇਹ ਹੈ ਵੀ ਕੋਈ ਰੱਬ ਨਹੀਂ। ਉਹਦੀਆਂ ਰਾਹਾਂ ਹਮੇਸ਼ਾ ਉਸਤਵਾਰ ਨੇ। ਉਹ ਆਪਣੇ ਦਿਲ ਵਿੱਚ ਆਖਦਾ ਏ, ਮੈਂ ਜੁੰਬਸ਼ ਨਹੀਂ ਖਾਵਾਂਗਾ, ਪੀੜ੍ਹੀ ਤੋਂ ਪੀੜ੍ਹੀ ਤੀਕਰ ਮੇਰੇ ਉੱਤੇ ਕਦੀ ਮੁਸੀਬਤ ਨਹੀਂ ਆਵੇਗੀ। ਜ਼ਬੂਰ। ਹੁਣ ਐ ਰੱਬ ਨੂੰ ਭੁੱਲਣ ਵਾਲਿਓ, ਇਹ ਸੋਚ ਲਵੋ। ਯਾਕੂਬ। ਤੁਹਾਡੇ ਵਿੱਚ ਲੜਾਈਆਂ ਤੇ ਝਗੜੇ ਕਿੱਥੋਂ ਆ ਗਏ? ਕੀ ਉਹਨਾਂ ਖਾਹਿਸ਼ਾਂ ਤੋਂ ਨਹੀਂ ਜਿਹੜੇ ਤੁਹਾਡੇ ਅਜ਼ਾਬ ਵਿੱਚ ਫਸਾਦ ਕਰਦੇ ਨੇ? ਤੁਸੀਂ ਖਾਹਿਸ਼ ਕਰਦੇ ਹੋ ਤੇ ਤੁਹਾਨੂੰ ਮਿਲਦਾ ਨਹੀਂ, ਖੂਨ ਤੇ ਹਸਦ ਕਰਦੇ ਹੋ ਤੇ ਕੁਝ ਹਾਸਲ ਨਹੀਂ ਕਰ ਸਕਦੇ। ਤੁਸੀਂ ਝਗੜਦੇ ਤੇ ਲੜਦੇ ਹੋ, ਤੁਹਾਨੂੰ ਇਸ ਲਈ ਨਹੀਂ ਮਿਲਦਾ ਵੀ ਮੰਗਦੇ ਨਹੀਂ। ਤੁਸੀਂ ਮੰਗਦੇ ਹੋ ਤੇ ਪਾਉਂਦੇ ਨਹੀਂ, ਇਸ ਲਈ ਵੀ ਬੁਰੀ ਨੀਅਤ ਨਾਲ ਮੰਗਦੇ ਹੋ, ਤਾਂ ਜੋ ਆਪਣੀ ਐਸ਼ੋ ਇਸ਼ਰਤ ਨਾਲ ਖਰਚ ਕਰੋ। ਐ ਜ਼ਨਾ ਕਰਨ ਵਾਲਿਓ, ਕੀ ਤੁਹਾਨੂੰ ਨਹੀਂ ਪਤਾ ਵੀ ਜੱਗ ਨਾਲ ਦੋਸਤੀ ਰੱਖਣਾ ਰੱਬ ਨਾਲ ਵੈਰ ਰੱਖਣਾ ਹੈ? ਇਸ ਲਈ ਜਿਹੜਾ ਕੋਈ ਜੱਗ ਦਾ ਦੋਸਤ ਬਣਨਾ ਚਾਹੁੰਦਾ ਏ, ਉਹ ਆਪਣੇ ਆਪ ਨੂੰ ਰੱਬ ਦਾ ਵੈਰੀ ਬਣਾਉਂਦਾ ਏ। ਉਹ ਤੇ ਬਹੁਤੀ ਤੌਫੀਕ ਬਖਸ਼ਦਾ ਏ। ਇਸ ਲਈ ਇਹ ਲਿਖਿਆ ਏ ਵੀ ਰੱਬ ਮਗਰੂਰਾਂ ਦਾ ਮੁਕਾਬਲਾ ਕਰਦਾ ਏ, ਪਰ ਫਰੋਤਨਾਂ ਨੂੰ ਤੌਫੀਕ ਬਖਸ਼ਦਾ ਏ। ਇਸ ਲਈ ਰੱਬ ਦੇ ਤਾਬਿਆ ਹੋ ਜਾਓ ਤੇ ਇਬਲੀਸ ਦਾ ਮੁਕਾਬਲਾ ਕਰੋ ਤੇ ਉਹ ਤੁਹਾਡੇ ਕੋਲੋਂ ਨੱਸ ਜਾਵੇਗਾ। ਰੱਬ ਦੇ ਨੇੜੇ ਜਾਓ ਤੇ ਉਹ ਤੁਹਾਡੇ ਨੇੜੇ ਆਵੇਗਾ। ਐ ਪਾਪੀਓ, ਆਪਣੇ ਹੱਥਾਂ ਨੂੰ ਸਾਫ਼ ਕਰੋ ਤੇ ਐ ਦੋ ਦਿਲੋ, ਆਪਣੇ ਦਿਲਾਂ ਨੂੰ ਪਾਕ ਕਰੋ। ਰੱਬ ਦੇ ਸਾਹਮਣੇ ਫਰੋਤਨੀ ਕਰੋ, ਉਹ ਤੁਹਾਨੂੰ ਉੱਚਾ ਕਰੇਗਾ। ਮਰਕਸ
ਯਿਸੂ ਮਸੀਹ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਮੱਤੀ। ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਧੰਨ ਨੇ ਉਹ ਜਿਹੜੇ ਦਿਲ ਦੇ ਗਰੀਬ ਨੇ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਏ। ਧੰਨ ਨੇ ਉਹ ਜਿਹੜੇ ਹਲੀਮ ਨੇ, ਕਿਉਂ ਜੇ ਉਹ ਧਰਤੀ ਦੇ ਵਾਰਸ ਹੋਣਗੇ। ਧੰਨ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਭੁੱਖੇ ਤੇ ਧਰਿਆਏ ਨੇ, ਕਿਉਂ ਜੇ ਉਹ ਰੱਜਣਗੇ। ਲੂਕਾ। ਫਿਰ ਉਹਨੇ ਕਈ ਲੋਕਾਂ ਨੂੰ ਜਿਹੜੇ ਆਪਣੇ ਆਪ ਤੇ ਭਰੋਸਾ ਰੱਖਦੇ ਸੀ ਭਈ ਅਸੀਂ ਰਾਸਤਬਾਜ਼ ਹਾਂ ਤੇ ਬਾਕੀ ਬੰਦਿਆਂ ਨੂੰ ਨਾਚੀਜ਼ ਜਾਣਦੇ ਸੀ, ਇਹ ਤਮਸੀਲ ਆਖੀ। ਭਈ ਦੋ ਬੰਦੇ ਹੈਕਲ ਵਿੱਚ ਦੁਆ ਕਰਨ ਗਏ, ਇੱਕ ਫਰੀਸੀ, ਦੂਜਾ ਮਹਿਸੂਲ ਲੈਣ ਵਾਲਾ। ਫਰੀਸੀ ਖਲੋ ਕੇ ਆਪਣੇ ਦਿਲ ਵਿੱਚ ਇੰਜ ਦੁਆ ਕਰਨ ਲੱਗਿਆ, ਭਈ ਐ ਮੇਰੇ ਰੱਬ, ਮੈਂ ਤੇਰਾ ਸ਼ੁਕਰ ਕਰਦਾ ਵਾਂ ਭਈ ਬਾਕੀ ਬੰਦਿਆਂ ਵਾਂਗਰ ਜ਼ਾਲਮ, ਬੇਇਨਸਾਫ, ਜ਼ਨਾਕਾਰ ਜਾਂ ਐਸ ਮਹਿਸੂਲ ਲੈਣ ਵਾਲੇ ਵਾਂਗਰ ਨਹੀਂ ਆ। ਮੈਂ ਹਫ਼ਤੇ ਵਿੱਚ 2 ਵਾਰੀ ਰੋਜ਼ਾ ਰੱਖਦਾ ਤੇ ਆਪਣੀ ਸਾਰੀ ਆਮਦਨੀ ਉੱਤੇ ਦਇਆ ਦੇਣਾ ਵਾਂ। ਪਰ ਮਹਿਸੂਲ ਲੈਣ ਵਾਲੇ ਨੇ ਦੂਰ ਖਲੋ ਕੇ ਇੰਨਾ ਵੀ ਨਾ ਚਾਹਿਆ ਭਈ ਅਸਮਾਨ ਵੱਲ ਅੱਖ ਚੁੱਕੇ, ਬਲਕਿ ਛਾਤੀ ਪਿੱਟ ਕੇ ਆਖਿਆ, ਐ ਖੁਦਾਵੰਦ, ਮੇਰੇ ਪਾਪੀ ਉੱਤੇ ਰਹਿਮ ਕਰ। ਮੈਂ ਤੁਹਾਨੂੰ ਆਖਦਾ ਵਾਂ ਭਈ ਇਹ ਬੰਦਾ ਦੂਜਿਆਂ ਨਾਲੋਂ ਰਾਸਤਬਾਜ਼ ਠਹਿਰ ਕੇ ਆਪਣੇ ਘਰ ਗਿਆ, ਕਿਉਂਕਿ ਜਿਹੜਾ ਕੋਈ ਆਪਣੇ ਆਪ ਨੂੰ ਵੱਡਾ ਬਣਾਵੇਗਾ ਉਹ ਛੋਟਾ ਕੀਤਾ ਜਾਵੇਗਾ ਤੇ ਜਿਹੜਾ ਆਪਣੇ ਆਪ ਨੂੰ ਛੋਟਾ ਬਣਾਵੇਗਾ ਉਹ ਵੱਡਾ ਕੀਤਾ ਜਾਵੇਗਾ। ਫਿਰ ਲੋਕ ਆਪਣੇ ਛੋਟੇ ਬੱਚਿਆਂ ਨੂੰ ਵੀ ਉਹਦੇ ਕੋਲ ਲਿਆਉਣ ਲੱਗੇ ਤਾਂ ਜੋ ਉਹ ਉਹਨਾਂ ਨੂੰ ਛੂਹੇ, ਤੇ ਚੇਲਿਆਂ ਨੇ ਵੇਖ ਕੇ ਉਹਨਾਂ ਨੂੰ ਝਿੜਕਿਆ। ਪਰ ਯਿਸੂ ਨੇ ਬੱਚਿਆਂ ਨੂੰ ਆਪਣੇ ਕੋਲ ਬੁਲਾਇਆ ਤੇ ਆਖਿਆ, ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਤੇ ਉਹਨਾਂ ਨੂੰ ਮਨਾ ਨਾ ਕਰੋ, ਕਿਉਂ ਜੇ ਰੱਬ ਦੀ ਬਾਦਸ਼ਾਹੀ ਅਜਿਹਿਆਂ ਦੀ ਹੀ ਏ। ਮੈਂ ਤੁਹਾਨੂੰ ਸੱਚ ਆਖਦਾ ਵਾਂ ਕਿ ਜਿਹੜਾ ਕੋਈ ਰੱਬ ਦੀ ਬਾਦਸ਼ਾਹੀ ਨੂੰ ਬੱਚੇ ਵਾਂਗਰ ਨਾ ਮੰਨੇ, ਉਹ ਉਹਦੇ ਵਿੱਚ ਬਿਲਕੁਲ ਨਹੀਂ ਵੜੇਗਾ। ਫਿਰ ਕਿਸੇ ਸਰਦਾਰ ਨੇ ਉਹਦੇ ਤੋਂ ਸਵਾਲ ਕੀਤਾ, ਭਈ ਐ ਨੇਕ ਉਸਤਾਦ, ਮੈਂ ਕੀ ਕਰਾਂ ਤਾਂ ਜੋ ਹਮੇਸ਼ਾ ਦੀ ਹਯਾਤੀ ਦਾ ਵਾਰਸ ਬਣਾ। ਯਿਸੂ ਨੇ ਉਹਨੂੰ ਆਖਿਆ, ਤੂੰ ਮੈਨੂੰ ਕਿਉਂ ਨੇਕ ਆਖਦਾ ਹੈ? ਕੋਈ ਨੇਕ ਨਹੀਂ ਪਰ ਇੱਕ, ਯਾਨੀ ਰੱਬ। ਤੂੰ ਹੁਕਮਾਂ ਨੂੰ ਤੇ ਜਾਣਦਾ ਹੈ, ਜ਼ਨਾ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਪਿਓ ਦੀ ਤੇ ਮਾਂ ਦੀ ਇੱਜ਼ਤ ਕਰ। ਉਹਨੇ ਆਖਿਆ, ਭਈ ਮੈਂ ਲੜਕਪਨ ਤੋਂ ਇਹਨਾਂ ਸਾਰਿਆਂ ਉੱਤੇ ਅਮਲ ਕੀਤਾ ਹੈ। ਯਿਸੂ ਨੇ ਇਹ ਸੁਣ ਕੇ ਉਹਨੂੰ ਆਖਿਆ, ਹਾਲੇ ਤੀਕਰ ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਆਪਣਾ ਸਭ ਕੁਝ ਵੇਚ ਕੇ ਗਰੀਬਾਂ ਨੂੰ ਵੰਡ ਦੇ, ਤੈਨੂੰ ਅਸਮਾਨ ਉੱਤੇ ਖਜ਼ਾਨਾ ਮਿਲੇਗਾ ਤੇ ਆ ਕੇ ਮੇਰੇ ਮਗਰ ਟੁਰ। ਇਹ ਸੁਣ ਕੇ ਉਹ ਬਹੁਤ ਦੁਖੀ ਹੋਇਆ, ਕਿਉਂ ਜੇ ਉਹ ਬਹੁਤ ਦੌਲਤਮੰਦ ਸੀ। ਯਿਸੂ ਨੇ ਉਹਨੂੰ ਵੇਖ ਕੇ ਆਖਿਆ, ਭਈ ਦੌਲਤਮੰਦਾਂ ਦਾ ਰੱਬ ਦੀ ਬਾਦਸ਼ਾਹੀ ਵਿੱਚ ਵੜਨਾ ਕਿੰਨਾ ਔਖਾ ਹੈ। ਕਿਉਂ ਜੇ ਊਂਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਣਾ ਇਹਦੇ ਤੋਂ ਬਹੁਤਾ ਆਸਾਨ ਹੈ ਭਈ ਦੌਲਤਮੰਦ ਰੱਬ ਦੀ ਬਾਦਸ਼ਾਹੀ ਵਿੱਚ ਵੜੇ। ਸੁਣਨ ਵਾਲਿਆਂ ਨੇ ਆਖਿਆ, ਤੇ ਫਿਰ ਕੌਣ ਮੁਕਤੀ ਪਾ ਸਕਦਾ ਹੈ? ਉਹਨੇ ਆਖਿਆ, ਜਿਹੜਾ ਇਨਸਾਨ ਤੋਂ ਨਹੀਂ ਹੋ ਸਕਦਾ ਉਹ ਰੱਬ ਤੋਂ ਹੋ ਸਕਦਾ ਹੈ। ਯੂਹੰਨਾ। ਤੇ ਯਿਸੂ ਹੈਕਲ ਦੇ ਅੰਦਰ ਸੁਲੇਮਾਨੀ ਬਰਾਮਦੇ ਵਿੱਚ ਫਿਰ ਰਿਹਾ ਸੀ। ਇਸ ਲਈ ਯਹੂਦੀਆਂ ਨੇ ਉਹਦੇ ਆਲੇ ਦੁਆਲੇ ਜਮ੍ਹਾਂ ਹੋ ਕੇ ਉਹਨੂੰ ਆਖਿਆ, ਤੂੰ ਕਦੋਂ ਤੀਕਰ ਸਾਡੇ ਦਿਲਾਂ ਨੂੰ ਡਾਵਾਂਡੋਲ ਰੱਖੇਂਗਾ? ਜੇ ਤੂੰ ਮਸੀਹ ਹੈ ਤਾਂ ਸਾਨੂੰ ਸਾਫ਼ ਆਖ ਦੇ। ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਭਈ ਮੈਂ ਤੁਹਾਨੂੰ ਆਖ ਦਿੱਤਾ, ਪਰ ਤੁਸੀਂ ਯਕੀਨ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਓ ਦੇ ਨਾਂ ਤੋਂ ਕਰਦਾ ਹਾਂ ਉਹ ਹੀ ਮੇਰੇ ਗਵਾਹ ਨੇ, ਪਰ ਤੁਸੀਂ ਇਸ ਲਈ ਯਕੀਨ ਨਹੀਂ ਕਰਦੇ ਭਈ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਤੇ ਮੈਂ ਉਹਨਾਂ ਨੂੰ ਜਾਣਦਾ ਵਾਂ ਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ, ਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਬਖਸ਼ਦਾ ਵਾਂ ਤੇ ਉਹ ਹਮੇਸ਼ਾ ਤੀਕਰ ਕਦੀ ਹਲਾਕ ਨਾ ਹੋਣਗੀਆਂ ਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਨਾ ਲਵੇਗਾ। ਮੇਰਾ ਪਿਓ ਜਿਹਨੇ ਮੈਨੂੰ ਉਹ ਦਿੱਤੀਆਂ ਨੇ ਸਾਰਿਆਂ ਤੋਂ ਵੱਡਾ ਹੈ ਤੇ ਕੋਈ ਉਹਨਾਂ ਨੂੰ ਮੇਰੇ ਪਿਓ ਦੇ ਹੱਥੋਂ ਨਹੀਂ ਖੋਹ ਸਕਦਾ। ਮੈਂ ਤੇ ਪਿਓ ਇੱਕ ਵਾਂ। ਯੂਹੰਨਾ। ਪਿਓ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਹੈ। ਯੂਹੰਨਾ। ਤੇ ਜਿਨ੍ਹੇ ਮੈਨੂੰ ਘੱਲਿਆ ਏ ਉਹ ਮੇਰੇ ਨਾਲ ਏ, ਉਹਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂ ਜੇ ਮੈਂ ਹਮੇਸ਼ਾ ਉਹੀ ਕੰਮ ਕਰਦਾ ਵਾਂ ਜਿਹੜੇ ਉਹਨੂੰ ਪਸੰਦ ਆਉਂਦੇ ਨੇ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਮਸੀਹ ਇੱਕ ਨਾਕਾਬਲੇ ਤਸਖੀਰ ਇਨਸਾਨ ਪੇਸ਼ ਕਰਦਾ ਹੈ ਜਿਹਨੂੰ ਰੂਹ ਖਲਕ ਕਰਦੀ, ਬਣਾਉਂਦੀ ਤੇ ਹਕੂਮਤ ਕਰਦੀ ਹੈ। ਉਸ ਰੱਬ ਯਾਨੀ ਉਹਦੇ ਇਲਾਹੀ ਅਸੂਲ ਦੇ ਨਾਲ ਇਨਸਾਨ ਦੀ ਸ਼ਰਾਕਤ ਨੂੰ ਮਸੀਹ ਬਿਆਨ ਕਰਦਾ ਹੈ, ਜਿਹੜਾ ਇਨਸਾਨ ਨੂੰ ਪੂਰੇ ਜੱਗ ਉੱਤੇ ਇਖਤਿਆਰ ਦਿੰਦਾ ਹੈ।
ਇਨਸਾਨ ਰੱਬ ਕਦੀ ਨਹੀਂ ਹੁੰਦਾ, ਬਲਕਿ ਰੂਹਾਨੀ ਇਨਸਾਨ ਰੱਬ ਦੀ ਸ਼ਕਲ ਉੱਤੇ ਬਣਾਇਆ ਗਿਆ ਤੇ ਉਹ ਰੱਬ ਨੂੰ ਮੁਨਕਸ ਕਰਦਾ ਹੈ। ਸਾਇੰਸੀ ਪਰਛਾਵੇਂ ਵਿੱਚ ਅਨਾ ਤੇ ਪਿਓ ਗੈਰ ਮੁਨਫਿਕ ਨੇ। ਮੈਂ ਜਾਂ ਅਨਾ, ਇਲਾਹੀ ਅਸੂਲ, ਰੂਹ, ਜਾਨ, ਗੈਰ ਮਾਦੀ, ਗੈਰ ਮੰਤਕੀ, ਲਾਫਾਨੀ ਤੇ ਅਬਦੀ ਸਿਆਣ। ਇੱਥੇ ਸਿਰਫ ਇੱਕ ਮੈਂ ਜਾਂ ਅਸੀਂ ਹਾਂ, ਸਿਰਫ ਇੱਕ ਇਲਾਹੀ ਅਸੂਲ ਜਾਂ ਸਿਆਣ ਹੈ ਜਿਹੜੀ ਸਾਰੇ ਵਜੂਦ ਰੱਖਣ ਵਾਲੇ ਮਰਦ ਤੇ ਔਰਤਾਂ ਉੱਤੇ ਹੁਕਮਰਾਨੀ ਕਰਦੀ ਏ, ਜਿਹੜੀ ਆਪਣੇ ਇਨਫਰਾਦੀ ਕਿਰਦਾਰ ਵਿੱਚ ਹਮੇਸ਼ਾ ਉਂਝ ਹੀ ਰਹਿੰਦੀ ਏ। ਫਿਰ ਵੀ ਉਹ ਸਿਰਫ ਇੱਕ ਅਸੂਲ ਦੇ ਹੇਠਾਂ ਹੁੰਦੇ ਨੇ। ਰੱਬ ਦੀ ਤਖਲੀਕ ਦੀਆਂ ਸਾਰੀਆਂ ਸ਼ੈਵਾਂ ਇੱਕ ਸਿਆਣ ਦੀ ਅਕਾਸੀ ਕਰਦੀਆਂ ਨੇ, ਤੇ ਜਿਹੜਾ ਕੋਈ ਉਸ ਇੱਕ ਸਿਆਣ ਦੀ ਅਕਾਸੀ ਨਹੀਂ ਕਰਦਾ ਉਹ ਝੂਠਾ ਤੇ ਗਲਤ ਏ। ਇੱਥੋਂ ਤੀਕਰ ਵੀ ਇਹ ਅਕੀਦਾ ਵੀ ਭਈ ਹਯਾਤੀ, ਮਵਾਦ ਤੇ ਜ਼ਹਾਨਤ ਮਾਦੀ ਤੇ ਜ਼ੇਨੀ ਦੋਵੇਂ ਨੇ। ਇੱਕ ਖੁਦੀ ਇੱਕ ਸਿਆਣ ਜਾਂ ਰੂਹ ਜਿਹਨੂੰ ਰੱਬ ਆਖਿਆ ਜਾਂਦਾ ਹੈ, ਲਾਮਤਨਾਹੀ ਇਨਫਰਾਦੀਅਤ ਏ, ਜਿਹੜਾ ਸਾਰਾ ਰੂਪ ਤੇ ਖੂਬਸੂਰਤੀ ਅਤਾ ਕਰਦਾ ਹੈ ਤੇ ਜਿਹੜਾ ਇਨਫਰਾਦੀ ਤੇ ਰੂਹਾਨੀ ਇਨਸਾਨ ਤੇ ਸ਼ੈਵਾਂ ਵਿੱਚ ਅਸਲੀਅਤ ਤੇ ਅਲੂਹੀਅਤ ਦਾ ਪਰਛਾਵਾਂ ਬਣਦਾ ਹੈ। ਫਾਨੀ ਵਜੂਦੀਅਤ ਇੱਕ ਸੁਫਨਾ ਹੈ। ਫਾਨੀ ਵਜੂਦੀਅਤ ਦੀ ਕੋਈ ਅਸਲੀ ਹਸਤੀ ਨਹੀਂ ਹੈ, ਬਲਕਿ ਇਹ ਆਖਿਆ ਜਾਂਦਾ ਹੈ ਇਹ ਅਨਾ ਹੈ। ਰੂਹ ਇੱਕ ਖੁਦੀ ਹੈ ਜਿਹੜੀ ਸੁਫਨਾ ਕਦੀ ਨਹੀਂ ਵੇਖਦੀ, ਬਲਕਿ ਸਾਰੀਆਂ ਗੱਲਾਂ ਨੂੰ ਸਮਝਦੀ ਹੈ, ਜਿਹੜੀ ਕਦੀ ਗਲਤੀ ਨਹੀਂ ਕਰਦੀ ਤੇ ਹਮੇਸ਼ਾ ਜਾਗਦੀ ਰਹਿੰਦੀ ਹੈ, ਜਿਹੜੀ ਕਦੀ ਈਮਾਨ ਨਹੀਂ ਰੱਖਦੀ ਬਲਕਿ ਜਾਣਦੀ ਹੈ, ਜਿਹੜੀ ਕਦੀ ਪੈਦਾ ਨਹੀਂ ਹੁੰਦੀ ਤੇ ਨਾ ਕਦੀ ਮਰਦੀ ਹੈ। ਰੂਹਾਨੀ ਇਨਸਾਨ ਐਸ ਖੁਦੀ ਦੀ ਸ਼ਕਲ ਹੈ। ਇਨਸਾਨ ਰੱਬ ਨਹੀਂ ਹੈ, ਬਲਕਿ ਲੋਹ ਦੀ ਉਹ ਕਿਰਨ ਹੈ ਜਿਹੜੀ ਸੂਰਜ ਤੋਂ ਨਿਕਲਦੀ ਹੈ। ਇਨਸਾਨ ਯਾਨੀ ਰੱਬ ਤੋਂ ਨਿਕਲਿਆ ਹੋਇਆ ਰੱਬ ਨੂੰ ਮੁਨਕਸ ਕਰਦਾ ਹੈ। ਪਾਣੀ ਦਾ ਇੱਕ ਛਿੱਟਾ ਸਮੁੰਦਰ ਦੇ ਨਾਲ ਇੱਕ ਏ, ਲੋਹ ਦੀ ਇੱਕ ਕਿਰਨ ਸੂਰਜ ਦੇ ਨਾਲ ਇੱਕ ਏ। ਇਸੇ ਤਰ੍ਹਾਂ ਰੱਬ ਤੇ ਇਨਸਾਨ, ਪਿਓ ਤੇ ਪੁੱਤਰ ਹਸਤੀ ਵਿੱਚ ਇੱਕ ਨੇ। ਕਲਾਮ ਆਖਦਾ ਹੈ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਹਾਂ ਤੇ ਟੁਰਦੇ ਫਿਰਦੇ ਤੇ ਮੌਜੂਦ ਹਾਂ। ਇਹ ਅਕੀਦਾ ਭਈ ਇਨਸਾਨ ਰੱਬ ਤੋਂ ਵੱਖਰਾ ਵਜੂਦ ਜਾਂ ਸਿਆਣ ਰੱਖਦਾ ਹੈ, ਫਨਾਹ ਹੋਣ ਵਾਲੀ ਇੱਕ ਗਲਤੀ ਹੈ। ਇਹਦਾ ਸਾਹਮਣਾ ਯਿਸੂ ਨੇ ਇਲਾਹੀ ਸਾਇੰਸ ਦੇ ਨਾਲ ਕੀਤਾ ਤੇ ਇਹਦੇ ਅਦਮ ਨੂੰ ਸਾਬਤ ਕੀਤਾ। ਮਾਲਕ ਦੇ ਇਸ ਅਖਾਣ ਨੇ ਭਈ ਮੈਂ ਤੇ ਪਿਓ ਇੱਕ ਵਾਂ, ਉਹਨੂੰ ਰੱਬੀਆਂ ਦੇ ਰਵਾਇਤੀ ਨਜ਼ਰੀਏ ਤੋਂ ਵੱਖਰਾ ਬਣਾਇਆ। ਰੱਬ ਦੇ ਬਾਰੇ ਉਹਦੀ ਚੰਗੀ ਸਮਝ ਉਹਨਾਂ ਲਈ ਝਿੜਕਾਂ ਸੀ। ਉਹ ਬਸ ਇੱਕ ਸਿਆਣ ਨੂੰ ਜਾਣਦਾ ਸੀ ਤੇ ਕਿਸੇ ਦੂਜੇ ਉੱਤੇ ਉਹਨੇ ਕੋਈ ਦਾਅਵਾ ਨਹੀਂ ਕੀਤਾ। ਉਹ ਜਾਣਦਾ ਸੀ ਭਈ ਅਨਾ ਸਿਆਣ ਸੀ, ਨਾ ਕਿ ਬਦਨ ਸੀ, ਤੇ ਇਹ ਭਈ ਮਾਦਾ, ਪਾਪ ਤੇ ਬਦੀ ਸਿਆਣ ਨਹੀਂ ਸੀ, ਤੇ ਇਲਾਹੀ ਸਾਇੰਸ ਦੀ ਇਹ ਸਮਝ ਉਹਦੇ ਉੱਤੇ ਜ਼ਮਾਨੇ ਦੀ ਫਟਕਾਰ ਲਿਆਉਣ ਦੀ ਵਜ੍ਹਾ ਬਣੀ। ਲੋਕਾਂ ਦੇ ਮੁਖਾਲਫ ਤੇ ਝੂਠੇ ਨਜ਼ਰੀਆਂ ਨੇ ਮਸੀਹ ਦੀ ਰੱਬ ਦੇ ਨਾਲ ਹਯਾਤੀ ਨੂੰ ਉਹਨਾਂ ਦੇ ਫਹਿਮ ਤੋਂ ਲੁਕੋ ਕੇ ਰੱਖਿਆ। ਉਹ ਉਹਦੀ ਰੂਹਾਨੀ ਵਜੂਦੀਅਤ ਦਾ ਸ਼ਊਰ ਨਾ ਪਾ ਸਕੇ। ਉਹਨਾਂ ਦੇ ਬਦਨੀ ਜ਼ੇਨ ਇਹਦੇ ਨਾਲ ਵੈਰ ਰੱਖਦੇ ਸੀ। ਉਹਨਾਂ ਦੇ ਖਿਆਲ ਰੱਬ ਦੇ ਉਸ ਰੂਹਾਨੀ ਨਜ਼ਰੀਏ ਦੀ ਬਜਾਏ ਜਿਹਨੂੰ ਮਸੀਹ ਯਿਸੂ ਨੇ ਪੇਸ਼ ਕੀਤਾ, ਫਾਨੀ ਗਲਤੀ ਨਾਲ ਭਰੇ ਹੋਏ ਸੀ। ਕਹਾਨਤ ਦਾ ਤਕਬਰ ਇਸ ਜੱਗ ਦਾ ਸ਼ਹਿਜ਼ਾਦਾ ਹੈ। ਇਹਦਾ ਮਸੀਹ ਵਿੱਚ ਕੁਝ ਨਹੀਂ ਹੈ। ਹਲੀਮੀ ਤੇ ਖੈਰਾਤ ਵਿੱਚ ਇਲਾਹੀ ਇਖਤਿਆਰ ਹੈ। ਹਲੀਮ ਨਾਸਰੀ ਨੇ ਇਸ ਮਫਰੂਜ਼ੇ ਨੂੰ ਰੱਦ ਕਰ ਦਿੱਤਾ ਸੀ ਭਈ ਪਾਪ, ਬਿਮਾਰੀ ਤੇ ਮੌਤ ਵਿੱਚ ਕੋਈ ਤਾਕਤ ਹੈ। ਉਹਨੇ ਇਹਨਾਂ ਨੂੰ ਬੇਇਖਤਿਆਰ ਸਾਬਤ ਕੀਤਾ। ਇਹਨੂੰ ਕਹਾਨਤ ਦੇ ਤਕਬਰ ਨੂੰ ਹਲੀਮ ਬਣਾ ਦੇਣਾ ਚਾਹੀਦਾ ਸੀ ਜਦੋਂ ਉਹਨਾਂ ਨੇ ਮਸੀਹਤ ਦੇ ਇਜ਼ਹਾਰ ਨੂੰ ਉਹਨਾਂ ਦੇ ਮੁਰਦਾ ਈਮਾਨ ਤੇ ਰਸਮਾਂ ਦੇ ਤਾਸਰ ਤੋਂ ਅੱਗੇ ਵਧਦਿਆਂ ਵੇਖਿਆ। ਅੰਨਾਪਨ ਤੇ ਖੁਦਕਾਰ ਰਾਸਤਬਾਜ਼ੀ ਬਰਿਆਈ ਦੇ ਨਾਲ ਬਹੁਤ ਮਜ਼ਬੂਤੀ ਨਾਲ ਜੁੜੇ ਹੁੰਦੇ ਨੇ। ਜਦੋਂ ਮਹਿਸੂਲ ਲੈਣ ਵਾਲੇ ਦੀ ਆਹ ਮੁਹੱਬਤ ਦੇ ਵੱਡੇ ਦਿਲ ਤੋਂ ਨਿਕਲੀ ਤੇ ਇਹਨੇ ਉਹਦੀ ਹਲੀਮ ਖਾਹਿਸ਼ ਨੂੰ ਫਤਹ ਕੀਤਾ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ, ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਭਈ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਦਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਨੇ ਜੁਰਅਤ ਨਾਲ ਹਿੱਸਾਂ ਦੇ ਮੰਨੇ ਹੋਏ ਸਬੂਤ ਦੇ ਖਿਲਾਫ, ਮੁਨਾਫਕਾਨਾ ਅਕੀਦਿਆਂ, ਮਸ਼ਕਾਂ ਦੇ ਖਿਲਾਫ ਕੰਮ ਕੀਤਾ ਤੇ ਉਹਨੇ ਆਪਣੀ ਸ਼ਫਾ ਦੇਣ ਵਾਲੀ ਤਾਕਤ ਦੇ ਰਾਹੀਂ ਆਪਣੇ ਸਾਰੇ ਮੁਖਾਲਫਾਂ ਦੀ ਤਰਦੀਦ ਕੀਤੀ। ਤੋਬਾ ਤੇ ਦੁੱਖਾਂ ਦਾ ਹਰ ਅਹਿਸਾਸ, ਇਸਲਾਹ ਦੀ ਹਰ ਕੋਸ਼ਿਸ਼, ਹਰ ਚੰਗੀ ਸੋਚ ਤੇ ਕੰਮ
ਪਾਪ ਲਈ ਯਿਸੂ ਦੇ ਕਫਾਰੇ ਨੂੰ ਸਮਝਣ ਵਿੱਚ ਮਦਦ ਕਰਨਗੇ ਤੇ ਇਹਦੀ ਇਫਾਦਤ ਵਿੱਚ ਵੀ ਮਦਦ ਕਰਨਗੇ। ਪਰ ਜੇ ਪਾਪੀ ਪਾਪ ਕਰਨਾ ਤੇ ਤੋਬਾ ਕਰਨਾ, ਪਾਪ ਕਰਨਾ ਤੇ ਮਾਫੀ ਮੰਗਣਾ ਜਾਰੀ ਰੱਖਦਾ ਹੈ ਤੇ ਕਫਾਰੇ ਵਿੱਚ ਰੱਬ ਦੇ ਨਾਲ ਏਕਾ ਕਰਨ ਵਿੱਚ ਉਹਦਾ ਬਹੁਤ ਘੱਟ ਹਿੱਸਾ ਹੋਵੇਗਾ, ਕਿਉਂ ਜੇ ਉਹਦੇ ਵਿੱਚ ਅਮਲੀ ਤੌਬਾ ਦਾ ਘਾਟਾ ਹੈ, ਜਿਹੜੀ ਦਿਲ ਦੀ ਇਸਲਾਹ ਕਰਦੀ ਤੇ ਇਨਸਾਨ ਨੂੰ ਹਿਕਮਤ ਦੀ ਮਰਜ਼ੀ ਨੂੰ ਪੂਰਾ ਕਰਨ ਦੇ ਕਾਬਿਲ ਬਣਾਉਂਦੀ ਹੈ। ਉਸਤਾਦ ਉੱਤੇ ਪੂਰਾ ਈਮਾਨ ਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਸ਼ਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਤੇ ਤਕਲੀਫ ਸਹੀ। ਮਸੀਹ ਦੀ ਅਲੂਹੀਅਤ ਦਾ ਇਜ਼ਹਾਰ ਯਿਸੂ ਦੀ ਇਨਸਾਨੀਅਤ ਵਿੱਚ ਕੀਤਾ ਗਿਆ ਸੀ। ਪੈਂਡੂਲਮ ਵਾਂਗਰ ਪਾਪ ਤੇ ਮਾਫੀ ਦੇ ਵਿਚਕਾਰ ਲਮਕਦਿਆਂ ਹੋਏ ਖੁਦਗਰਜ਼ੀ ਤੇ ਤਨਫਸ ਪ੍ਰਸਤੀ ਨੂੰ ਲਗਾਤਾਰ ਤਨਜ਼ਲੀ ਦੀ ਵਜ੍ਹਾ ਹੁੰਦਿਆਂ ਹੋਏ ਸਾਡੀ ਇਖਲਾਕੀ ਤਰੱਕੀ ਹੌਲੀ ਹੋ ਜਾਵੇਗੀ। ਮਸੀਹ ਦੇ ਮੁਤਾਲਬੇ ਉੱਤੇ ਜਾਗਣ ਨਾਲ ਇਨਸਾਨ ਮੁਸੀਬਤਾਂ ਦਾ ਤਜਰਬਾ ਕਰਦੇ ਨੇ। ਇਹ ਉਹਨਾਂ ਨੂੰ ਇੱਕ ਡੁੱਬਦੇ ਹੋਏ ਬੰਦੇ ਵਾਂਗਰ ਰੱਬ ਨੂੰ ਇਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨ ਦੀ ਤਰਗੀਬ ਦਿੰਦਾ ਹੈ ਤੇ ਮਸੀਹ ਦੇ ਕੀਮਤੀ ਲਹੂ ਦੇ ਰਾਹੀਂ ਇਹ ਕੋਸ਼ਿਸ਼ਾਂ ਕਾਮਯਾਬੀ ਦਾ ਸਿਹਰਾ ਬਣਦੀਆਂ ਨੇ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ, ਇਹ ਹਯਾਤੀ ਤੇ ਪਿਆਰ ਦੀ ਮੰਗ ਹੈ, ਕਿਉਂ ਜੇ ਇੱਥੇ ਤੀਕਰ ਆਪਣਾ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਹੈ। ਤੁਸੀਂ ਕਾਇਮ ਰਹੋ ਜਦੋਂ ਤੀਕਰ ਮੈਂ ਨਾ ਆਵਾਂ। ਆਪਣੇ ਅਜਰ ਦੀ ਉਡੀਕ ਕਰੋ ਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਜੇ ਤੁਹਾਡੀਆਂ ਕੋਸ਼ਿਸ਼ਾਂ ਖੌਫ ਤੇ ਹਰਾਸ ਵਿੱਚ ਘਿਰੀਆਂ ਨੇ ਤੇ ਤੁਹਾਨੂੰ ਇਸ ਵੇਲੇ ਕੋਈ ਅਜਰ ਨਹੀਂ ਮਿਲ ਰਿਹਾ, ਪਰਤ ਕੇ ਗਲਤੀ ਵੱਲ ਨਾ ਜਾਓ ਤੇ ਨਾ ਹੀ ਇਸ ਦੌੜ ਵਿੱਚ ਸੁਸਤ ਹੋ ਜਾਓ। ਜਦੋਂ ਜੰਗ ਦਾ ਧੂੰਆਂ ਛੱਡ ਜਾਂਦਾ ਹੈ, ਤੁਸੀਂ ਉਸ ਚੰਗਿਆਈ ਨੂੰ ਜਾਣ ਜਾਓਗੇ ਜਿਹੜੀ ਤੁਸੀਂ ਕੀਤੀ ਹੈ ਤੇ ਤੁਹਾਡੇ ਹੱਕ ਦੇ ਮੁਤਾਬਕ ਤੁਹਾਨੂੰ ਮਿਲੇਗਾ। ਰੱਬ ਸਾਨੂੰ ਅਜ਼ਮਾਇਸ਼ ਵਿੱਚੋਂ ਕੱਢਣ ਲਈ ਜਲਦਬਾਜ਼ ਨਹੀਂ ਹੈ, ਕਿਉਂ ਜੇ ਪਿਆਰ ਦਾ ਮਤਲਬ ਹੈ ਵੀ ਤੁਹਾਨੂੰ ਅਜ਼ਮਾਇਆ ਤੇ ਪਾਕ ਕੀਤਾ ਜਾਵੇਗਾ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਹ ਪਾ ਰਹੀ ਹੈ ਤੇ ਤੁਸੀਂ ਅਖੀਰੀ ਆਖ ਸਕਦੇ ਹੋ ਵੀ ਮੈਂ ਚੰਗੀ ਕੁਸ਼ਤੀ ਲੜ ਲਈ ਹੈ, ਮੈਂ ਈਮਾਨ ਨੂੰ ਮਹਿਫੂਜ਼ ਰੱਖਿਆ। ਕਿਉਂ ਜੇ ਤੁਸੀਂ ਇੱਕ ਚੰਗੇ ਇਨਸਾਨ ਹੋ, ਇਹ ਚੰਗਿਆਈ ਤੇ ਏਕੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਹੈ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਹੈ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਰੂਹ ਦੀਆਂ ਨਾਮੁੱਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਹੈ। ਜੇ ਇਮਾਨਦਾਰ ਹੈ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ, ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਹੁਣ ਮੈਂ ਮੀਰ ਬੇਕਰ ਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੀਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।